पंजाब हरियाणा हाई कोर्ट ਦੇ ਵਿੱਚ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਅੱਜ ਦੀ ਸੁਣਵਾਈ ਹੋਈ ਹੈ। ਸੁਣਵਾਈ ਕਿਸ ਤਰ੍ਹਾਂ ਦੀ ਰਹੀ ਹੈ? ਉਹਦੇ 'ਚ ਇਹ ਸਹਿਮਤੀ ਹੋ ਗਈ ਸੀਗੀ ਕਿ ਇੱਕ ਰੋਡ ਖਾਲੀ ਹੋਊਗੀ ਔਰ ਇੱਕ ਰੋਡ ਖਾਲੀ ਹੋਣ ਦੇ ਨਾਲ ਜਿਹੜਾ ਟ੍ਰੈਫਿਕ ਹੈ, ਜਿਹੜੀ ਪ੍ਰੋਬਲਮਸ ਆ ਰਹੀਆਂ ਟ੍ਰੈਫਿਕ ਦੀਆਂ, ਉਹ ਖਤਮ ਹੋ ਜਾਣਗੀਆਂ। ਕੋਰਟ ਨੇ ਇਹ ਗੱਲ ਕੀਤੀ ਹੈ ਕਿ ਜਿਹੜੀਆਂ ਦੋਨੇ ਰੋਡਸ ਕਿਉਂ ਨਹੀਂ ਖੋਲੀਆਂ ਗਈਆਂ, ਉਸ ਤੇ ਸਪਸ਼ਟੀਕਰਨ ਇਹ ਦਿੱਤਾ ਗਿਆ ਹੈ ਕਿ ਜਿਹੜੀ ਇਹ ਦੂਸਰੀ ਰੋਡ ਹੈ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਰੱਖਿਆ ਹੈ, ਉੱਥੇ ਸੰਗਤ ਭਾਰੀ ਗਿਣਤੀ 'ਚ ਬੈਠੀ ਹੋਈ ਹੈ। ਇੱਕ ਜਿਹੜੀ ਚੀਜ਼ ਹੈ ਜਿਹੜੀ ਘਟਾਈ ਜਾ ਰਹੀ ਲੋਕ ਜਿਹੜੀ ਪ੍ਰਸ਼ਾਸਨ ਵੱਲੋਂ ਜਾਂ ਫਿਰ ਜਿਹੜੀ ਓਪੋਜ਼ਿਟ ਪਾਰਟੀ ਹੈ ਉਹਦੇ ਵੱਲੋਂ ਜਿਹੜਾ ਜੱਜ ਸਾਹਿਬ ਨੂੰ ਗੁੰਮਰਾਹ ਜਿਹਨੂੰ ਆਪਾਂ ਕਹਿ ਸਕਦੇ ਕੀਤਾ ਜਾ ਰਿਹਾ ਕਿ ਉੱਥੇ ਲੋਕ ਨਹੀਂ ਹੈਗੇ, ਜਿਹੜਾ ਘੱਟ ਗਿਣਤੀ ਜਿਹੜੀ ਦੱਸੀ ਜਾ ਰਹੀ ਹੈ ਉੱਥੇ ਕਿ ਲੋਕ, ਹਾਂਜੀ 150 ਦੀ ਗਿਣਤੀ ਦੱਸ ਦਿੱਤੀ ਇਹਦੀ। ਉੱਥੇ ਜੱਜ ਸਾਹਿਬ ਟਿੱਪਣੀ ਕਰਦੇ ਹੋਏ ਕਹਿ ਰਹੇ ਕਿ ਤੁਹਾਨੂੰ ਫੋਰਸ ਕਿੰਨੀ ਚਾਹੀਦੀ ਉਹਨੂੰ ਖਾਲੀ ਕਰਾਉਣ ਵਾਸਤੇ। ਸੋ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ ਉਹਦੇ ਤੇ ਰੋਡਸ ਜਿਵੇਂ ਜਿਵੇਂ ਮੰਗਾਂ ਪੂਰੀਆਂ ਹੋ ਜਾਣਗੀਆਂ ਉਵੇਂ ਉਵੇਂ ਰੋਡ ਖਾਲੀ ਹੋ ਜਾਊਗੀ। ਨਾ ਤਾਂ ਫੋਰਸ ਯੂਜ਼ ਕਰਨ ਨਾਲ ਰੋਡ ਖਾਲੀ ਹੋਣੀ ਹੈ, ਮੰਗਾਂ ਪੂਰੀਆਂ ਹੋਣ ਤੋਂ ਬਾਵਜੂਦ ਹੀ ਰੋਡ ਖਾਲੀ ਹੋਣੀ। ਸੋ ਇਹ ਪੱਕਾ ਹੈ ਕਿ ਉੱਥੇ ਜੇ ਕਲੈਸ਼ ਹੋ ਸਕਦਾ, ਜਿਹੜੀ ਪਬਲਿਕ ਬੈਠੀ ਹੈ ਉਹ ਗੁੱਸੇ 'ਚ ਆ ਸਕਦੀ ਹੈ। ਪ੍ਰਸ਼ਾਸਨ ਜਿਹੜੇ ਦੂਸਰੀ ਪੁਲਿਸ ਹੈ ਉਹ ਵੀ ਇਸੇ ਦੇਸ਼ ਦੇ ਨਾਗਰਿਕ ਨੇ, ਉਹ ਕੋਈ ਬਾਹਰੋਂ ਤਾਂ ਹੀ ਨਹੀਂ ਹੈਗੇ। ਜਿਹੜੇ ਬੈਠੇ ਆ ਉਹ ਵੀ ਇਸੇ ਦੇਸ਼ ਦੇ ਨਾਗਰਿਕ ਨੇ। ਇਸ ਚੀਜ਼ ਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਲੋਕ ਬੈਠੇ ਨੇ ਉਹ ਵੀ ਆਪਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਲੈ ਕੇ ਬੈਠੇ ਹੋਏ ਨੇ। ਕਿ ਜੱਜ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਜੇ ਕੇਂਦਰੀ ਬਲ ਦੀ ਲੋੜ ਪੈਂਦੀ ਹੈ ਤੇ ਉਹ ਵੀ ਮੈਂ ਰੈਫਰ ਕਰਨ ਵਾਸਤੇ ਤਿਆਰ ਹਾਂ, ਤੇ ਜਾਂ 1 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ। ਇਹ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਚੇਤਾਵਨੀ ਦਿੱਤੀ, ਜੇ ਤੁਸੀਂ ਨਹੀਂ ਖਾਲੀ ਕਰ ਸਕਦੇ ਤਾਂ ਮੈਂ ਸੈਂਟਰ ਗਵਰਨਮੈਂਟ ਜਾਂ ਸੈਂਟਰ ਫੋਰਸਿਸ ਨੂੰ ਯੂਜ਼ ਕਰਕੇ ਰੋਡ ਖਾਲੀ ਕਰਾ ਦਿੱਤਾ ਜਾਊਗਾ। ਜੇ ਇੱਥੋਂ ਦੀ ਪ੍ਰਸ਼ਾਸਨ ਨਹੀਂ ਵੀ ਪੁਲਿਸ ਫੋਰਸ ਯੂਜ਼ ਕਰਦੀ ਸੀ, ਉਹ ਸੈਂਟਰ 'ਚੋਂ ਵੀ ਵਰਤ ਸਕਦੇ ਸੀਗੇ। ਉਹਨਾਂ ਨਾਲ ਕੋਈ ਸੈਂਟੀਮੈਂਟ, ਕੋਈ ਰਿਲੀਜੀਅਸ ਸੈਂਟੀਮੈਂਟ ਨਹੀਂ ਹਰਟ ਹੋਣੇ ਸੀ ਉਹਨਾਂ ਦੇ। ਜਿਹੜਾ ਪ੍ਰਸ਼ਾਸਨ ਸਟੈਪ ਲੈ ਰਿਹਾ ਜਾਂ ਕੋਰਟ ਸਟੈਪ ਲੈ ਰਹੀ ਹੈ, ਉਸ ਤੋਂ ਪਹਿਲਾਂ ਇਹ ਦੇਖਣ ਵਾਲਾ ਹੈ ਕਿ ਜਿਹੜੀਆਂ ਸਰਕਾਰਾਂ ਸੁੱਤੀਆਂ ਪਈਆਂ ਉਹਨਾਂ ਨੂੰ ਉੱਠਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੇ ਲੋਕ ਜਿਹੜੇ ਆ ਸੜਕਾਂ 'ਤੇ ਪਿਛਲੇ 9 ਮਹੀਨਿਆਂ ਤੋਂ ਜਾਂ 8 ਮਹੀਨਿਆਂ ਤੋਂ ਆਣ ਕੇ ਸੜਕਾਂ 'ਤੇ ਬੈਠੇ ਹੋਏ ਨੇ। ਜਿਹੜੀਆਂ ਡਿਮਾਂਡਾਂ ਤੁਸੀਂ ਅੱਗੇ ਰੱਖ ਕੇ ਇਹ ਕਹਿ ਰਹੇ ਹੋ ਕਿ ਸਾਨੂੰ ਵੋਟਾਂ ਪਾ ਦਿਓ, ਅਸੀਂ ਤੁਹਾਡੀਆਂ ਡਿਮਾਂਡਾਂ ਪੂਰੀਆਂ ਕਰਾਂਗੇ, ਅੱਜ ਤੁਹਾਨੂੰ ਉਹ ਡਿਮਾਂਡਾਂ ਦਿਖ ਨਹੀਂ ਰਹੀਆਂ। ਜਦੋਂ ਤੁਸੀਂ ਵੋਟਾਂ ਲੈਂਦੇ ਹੋ, ਤੁਸੀਂ ਲੋਕਾਂ ਨਾਲ ਇੱਕ ਸਮਝੌਤਾ ਕਰਕੇ ਆਉਂਦੇ ਹੋ, ਤਾਂ ਉਹਨਾਂ ਦੀਆਂ ਜਦੋਂ ਡਿਮਾਂਡ ਫੁੱਲਫਿਲ ਨਹੀਂ ਹੁੰਦੀਆਂ, ਉਸ ਤੋਂ ਬਾਅਦ ਜੇ ਬਲੱਡਸ਼ੈਡ ਹੁੰਦੇ ਆ ਜਾਂ ਕਿਸੇ ਦੇ ਧੀ ਪੁੱਤ ਦੇ ਸੱਟ ਵੱਜਦੀ ਹੈ ਜਾਂ ਉਹਦੀ ਜਾਨ ਜਾਂਦੀ ਹੈ, ਤਾਂ ਉਹਦਾ ਜ਼ਿੰਮੇਵਾਰ ਸਰਕਾਰ ਹੋਣਗੀਆਂ, ਨਾ ਕਿ ਕੋਟਾਂ ਹੋਣਗੀਆਂ, ਨਾ ਕੋਈ ਪ੍ਰਸ਼ਾਸਨ ਦੇ ਲੋਕ ਹੋਣਗੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਕਈ ਮਹੀਨਿਆਂ ਤੋਂ ਚੰਡੀਗੜ੍ਹ ਤੇ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਚੱਲਦਾ ਰਿਹਾ, ਤਾਂ ਅਜਿਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਮੋਰਚੇ ਦੇ ਵਿੱਚ ਇੱਕ ਪਾਸੇ ਦਾ ਜਿੱਥੇ ਰਸਤਾ ਖੁੱਲ੍ਹਿਆ ਗਿਆ, ਤਾਂ ਉੱਥੇ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਸਿੱਧੂ ਨਾਮ ਦੇ ਸ਼ਖਸ ਦੇ ਵੱਲੋਂ ਪਾਈ ਜਾਂਦੀ ਹੈ, ਉਹ ਪਟੀਸ਼ਨ ਦੇ ਉੱਪਰ ਸੁਣਵਾਈ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਤਾਂ ਇਸ ਪਟੀਸ਼ਨ ਦੇ ਉੱਪਰ ਕੰਮ ਕਰਨ ਵਾਲੇ ਅਤੇ ਮੋਰਚੇ ਦੇ ਜਿਹੜੇ ਟੈਕਨੀਕਲ ਜਿਹੜੇ ਪੁਆਇੰਟਸ ਨੇ ਉਹਨਾਂ ਦੇ ਉੱਪਰ ਕੰਮ ਕਰਨ ਵਾਲੇ ਸੀਨੀਅਰ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਸਾਡੇ ਨਾਲ ਹਾਜ਼ਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਰ, ਸਭ ਤੋਂ ਪਹਿਲਾਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਅੱਜ ਦੀ ਸੁਣਵਾਈ ਹੋਈ ਹੈ, ਸੁਣਵਾਈ ਕਿਸ ਤਰ੍ਹਾਂ ਦੀ ਰਹੀ ਹੈ ਜੀ? ਦੇਖੋ, ਜਿਹੜੀ ਪਟੀਸ਼ਨ ਪਈ ਸੀਗੀ ਉਹਦੇ ਤੇ ਬਾਰ-ਬਾਰ ਇਹ ਕੁਐਸਚਨ ਉੱਠ ਰਹੇ ਸੀਗੇ ਕਿ ਜਿਹੜੇ ਦੋਨੇ ਰੋਡਸ ਨੇ ਉਹ ਖਾਲੀ ਹੋਣ ਤਾਂ ਕਿ ਆਵਾਜਾਈ ਵਾਸਤੇ ਜਿਹੜਾ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇਹ ਕਲੀਅਰ ਹੋ ਸਕੇ। ਉਹਦੇ ਰਿਗਾਰਡਿੰਗ ਕੱਲ੍ਹ ਜਿਹੜੀ ਸਾਡੀ ਮੀਟਿੰਗ ਹੋਈ ਸੀਗੀ, ਉਸ ਤੋਂ ਜਿਹੜੀ ਕੱਲ੍ਹ ਰੋਡ ਖਾਲੀ ਹੋਈ ਉਸ ਤੋਂ ਪਹਿਲਾਂ ਜਿਹੜੀ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਹੋਈ ਆ, ਉਹਦੇ 'ਚ ਇਹ ਸਹਿਮਤੀ ਹੋ ਗਈ ਸੀਗੀ ਕਿ ਇੱਕ ਰੋਡ ਖਾਲੀ ਹੋਊਗੀ ਔਰ ਇੱਕ ਰੋਡ ਖਾਲੀ ਹੋਣ ਦੇ ਨਾਲ ਜਿਹੜਾ ਟ੍ਰੈਫਿਕ ਹੈ, ਜਿਹੜੀ ਪ੍ਰੋਬਲਮਸ ਆ ਰਹੀਆਂ ਟ੍ਰੈਫਿਕ ਦੀਆਂ, ਉਹ ਖਤਮ ਹੋ ਜਾਣਗੀਆਂ ਲਗਭਗ ਸਾਰੀਆਂ। ਸੋ ਇਸ ਕਰਕੇ ਇਹੀ ਜਿਹੜਾ ਰਿਪਲਾਈ ਹੈ ਦੋਵੇਂ ਪ੍ਰਸ਼ਾਸਨ ਵੱਲੋਂ, ਪੰਜਾਬ ਵੱਲੋਂ ਵੀ ਤੇ ਆਪਣੇ ਯੂਟੀ ਵੱਲੋਂ ਵੀ, ਇਹ ਫਾਈਲ ਕੀਤਾ ਗਿਆ ਕਿ ਇੱਕ ਜਿਹੜੀ ਰੋਡ ਹੈ ਉਹ ਖੋਲ੍ਹ ਦਿੱਤੀ ਗਈ ਹੈ ਔਰ ਜਿਹੜਾ ਟ੍ਰੈਫਿਕ ਹੈ ਹਾਫ ਆਫ ਦਾ ਪੋਰਸ਼ਨ ਰੋਡ ਓਪਨ ਹੋ ਗਿਆ ਔਰ ਟ੍ਰੈਫਿਕ ਜਿਹੜਾ ਰੁਕਿਆ ਹੋਇਆ ਸੀਗਾ ਉਹ ਚੱਲ ਪਿਆ। ਇਹਦੇ ਦੇ ਜੱਜ ਸਾਹਿਬ ਨੇ ਇਹ ਗੱਲ ਕਹਿੰਦੇ ਹੋਏ, ਆਨਰੇਬਲ ਕੋਰਟ ਨੇ ਇਹ ਗੱਲ ਕੀਤੀ ਹੈ ਕਿ ਜਿਹੜੀਆਂ ਦੋਨੇ ਰੋਡਸ ਕਿਉਂ ਨਹੀਂ ਖੋਲ੍ਹੀਆਂ ਗਈਆਂ, ਉਸ ਤੇ ਸਪਸ਼ਟੀਕਰਨ ਇਹ ਦਿੱਤਾ ਗਿਆ ਹੈ ਕਿ ਜਿਹੜੀ ਇਹ ਦੂਸਰੀ ਰੋਡ ਹੈ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਰੱਖਿਆ, ਉੱਥੇ ਸੰਗਤ ਭਾਰੀ ਗਿਣਤੀ 'ਚ ਬੈਠੀ ਹੋਈ ਹੈ। ਪਰ ਜਿਹੜੀ ਚੀਜ਼ ਹੈ ਜਿਹੜੀ ਘਟਾਈ ਜਾ ਰਹੀ ਲੋਕ ਜਿਹੜੀ ਪ੍ਰਸ਼ਾਸਨ ਵੱਲੋਂ ਜਾਂ ਫਿਰ ਜਿਹੜੀ ਓਪੋਜ਼ਿਟ ਪਾਰਟੀ ਹੈ ਉਹਦੇ ਵੱਲੋਂ ਜਿਹੜਾ ਜੱਜ ਸਾਹਿਬ ਨੂੰ ਗੁੰਮਰਾਹ ਜਿਹਨੂੰ ਆਪਾਂ ਕਹਿ ਸਕਦੇ ਕੀਤਾ ਜਾ ਰਿਹਾ ਕਿ ਉੱਥੇ ਲੋਕ ਨਹੀਂ ਹੈਗੇ,
ਜਿਹੜਾ ਘੱਟ ਗਿਣਤੀ ਜਿਹੜੀ ਦੱਸੀ ਜਾ ਰਹੀ ਹੈ ਉੱਥੇ ਕਿ 150 ਲੋਕ ਦੀ ਗਿਣਤੀ। ਹਾਂਜੀ 150 ਦੀ ਗਿਣਤੀ ਦੱਸ ਦਿੱਤੀ ਇਹਦੀ। ਉੱਥੇ ਜੱਜ ਸਾਹਿਬ ਟਿੱਪਣੀ ਕਰਦੇ ਹੋਏ ਕਹਿ ਰਹੇ ਕਿ ਤੁਹਾਨੂੰ ਫੋਰਸ ਕਿੰਨੀ ਚਾਹੀਦੀ ਹੈ ਉਹਨੂੰ ਖਾਲੀ ਕਰਾਉਣ ਵਾਸਤੇ ਜੇ ਰੋਡ ਦੋਵੇਂ ਖਾਲੀ ਕਰਨੇ। ਪੰਜਾਬ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਐਡਵੋਕੇਟ ਸਾਹਿਬ ਨੇ ਕਈ ਸਾਹਿਬ ਨੇ ਗੱਲ ਕੀਤੀ ਕਿ ਜਿਹੜਾ ਜਦੋਂ ਉੱਥੇ ਜੇ ਅਸੀਂ ਇਸ ਚੱਕਰ 'ਚ ਪਾਉਂਦੇ ਆ ਕਿ ਦੂਸਰੀ ਰੋਡ ਖਾਲੀ ਹੁੰਦੀ ਹੈ ਤਾਂ ਮੇ ਵੀ ਉੱਥੇ ਕਲੈਸ਼ ਹੋ ਸਕਦਾ ਹੈ ਔਰ ਬਲੱਡ ਸ਼ੈਡ ਵਗੈਰਾ ਹੋ ਸਕਦਾ ਹੈ। ਅਸੀਂ ਇਸ ਚੀਜ਼ ਨੂੰ ਵਿਦਾਊਟ ਕੁਛ ਕਲੈਸ਼ ਤੋਂ ਇਹਨੂੰ ਟਾਕ ਵੇ ਨਾਲ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਔਰ ਅਸੀਂ ਹੌਲੀ ਹੌਲੀ ਅਚੀਵਮੈਂਟ ਇਹਦੀ ਪ੍ਰਾਪਤ ਕਰ ਰਹੇ ਹਾਂ। ਜਿਵੇਂ ਜਿਵੇਂ ਉਹਨਾਂ ਦੀਆਂ ਮੰਗਾਂ ਅਸੀਂ ਪੂਰੀਆਂ ਕਰ ਰਹੇ ਹਾਂ ਉਵੇਂ ਉਵੇਂ ਰੋਡ ਉਹ ਖਾਲੀ ਕਰ ਦੇਣਗੇ ਔਰ ਉਹ ਸਾਈਡ 'ਤੇ ਹੋ ਜਾਣਗੇ। ਸੋ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ ਉਹਦੇ ਤੇ ਰੋਡਸ ਜਿਵੇਂ ਜਿਵੇਂ ਮੰਗਾਂ ਪੂਰੀਆਂ ਹੋ ਜਾਣਗੀਆਂ ਉਵੇਂ ਉਵੇਂ ਰੋਡ ਖਾਲੀ ਹੋ ਜਾਊਗੀ। ਨਾ ਤਾਂ ਫੋਰਸ ਯੂਜ਼ ਕਰਨ ਨਾਲ ਰੋਡ ਖਾਲੀ ਹੋਣੀ ਹੈ, ਮੰਗਾਂ ਪੂਰੀਆਂ ਹੋਣ ਤੋਂ ਬਾਵਜੂਦ ਹੀ ਰੋਡ ਖਾਲੀ ਹੋਣੀ ਹੈ। ਜੇ ਪ੍ਰਸ਼ਾਸਨ ਐਸ ਆਉਂਦਾ ਜੇ ਆਰਡਰਸ ਇਹ ਹੁੰਦੇ ਆ ਕੱਲ ਨੂੰ ਕਿ ਤੁਸੀਂ ਰੋਡ ਧੱਕੇ ਨਾਲ ਖਾਲੀ ਕਰਾ ਦਿਓ, ਸੋ ਇਹ ਪੱਕਾ ਹੈ ਕਿ ਉੱਥੇ ਜੇ ਕਲੈਸ਼ ਹੋ ਸਕਦਾ, ਜਿਹੜੀ ਪਬਲਿਕ ਬੈਠੀ ਹੈ ਉਹ ਗੁੱਸੇ 'ਚ ਆ ਸਕਦੀ ਹੈ। ਪ੍ਰਸ਼ਾਸਨ ਜਿਹੜੇ ਦੂਸਰੀ ਪੁਲਿਸ ਹੈ ਉਹ ਵੀ ਇਸੇ ਦੇਸ਼ ਦੇ ਨਾਗਰਿਕ ਨੇ, ਉਹ ਕੋਈ ਬਾਹਰੋਂ ਤਾਂ ਹੀ ਨਹੀਂ ਹੈਗੇ। ਜਿਹੜੇ ਬੈਠੇ ਆ ਉਹ ਵੀ ਇਸੇ ਦੇਸ਼ ਦੇ ਨਾਗਰਿਕ ਨੇ। ਇਸ ਚੀਜ਼ ਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਲੋਕ ਬੈਠੇ ਨੇ ਉਹ ਵੀ ਆਪਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਲੈ ਕੇ ਬੈਠੇ ਹੋਏ ਨੇ। ਸੋ ਸਾਨੂੰ ਉਹਨਾਂ ਮੰਗਾਂ 'ਤੇ ਵੀ ਗੌਰ ਕਰਨਾ ਚਾਹੀਦਾ ਹੈ। ਜਦੋਂ ਫਾਈਨਲ ਡਿਸੀਜਨ ਆਉਂਦਾ ਹੈ ਉਸ ਤੋਂ ਬਾਅਦ ਹੀ ਇਸ 'ਤੇ ਆਪਾਂ ਬਾਕੀ ਦੇਖ ਸਕਦੇ ਹਾਂ। ਪਰ ਹਾਲੇ ਤੱਕ ਜੱਜ ਸਾਹਿਬ ਨੇ ਜਿਹੜਾ ਐਫੀਡੇਵਿਟ ਜਿਹੜਾ ਉਹਨਾਂ ਨੇ ਆਪਣਾ ਰਿਪਲਾਈ ਫਾਈਲ ਕੀਤਾ ਸੀਗਾ ਉਸ 'ਤੇ ਇਹ ਕਲੀਅਰਲੀ ਬੋਲਿਆ ਕਿ ਵਿਦਿਨ ਅਗਲੇ ਜਿਹੜਾ ਨੈਕਸਟ ਮੰਥ ਆਊਗਾ ਉਹਦੇ 'ਚ ਮੈਨੂੰ ਇਹ ਕਲੀਅਰ ਕਰੋ ਕਿ ਕਿੰਨੀਆਂ ਰੋਡ ਖੋਲ੍ਹ ਚੁੱਕੀਆਂ, ਕੀ ਕੁਛ ਹਜੇ ਕਲੋਜ਼ ਆ ਔਰ ਕਿੰਨਾ ਪੋਰਸ਼ਨ ਬੰਦ ਪਿਆ, ਕਿੰਨਾ ਖੁੱਲ੍ਹਾ ਆ। ਸੋ ਐਸ ਕਰਕੇ ਵਿਦਿਨ ਨੈਕਸਟ ਡੇ ਕੁਛ ਅਗਲੇ ਜਿਹੜਾ ਮਹੀਨਾ ਰਿਪਲਾਈ ਇਹਨਾਂ ਨੇ ਐਫੀਡੇਵਿਟ ਫਾਈਲ ਕਰਨਾ ਹੈ ਉਹਦੇ ਵਿੱਚ ਜੱਜ ਸਾਹਿਬ ਨੂੰ ਕਲੀਅਰ ਹੋਊਗਾ। ਇਹ ਵੀ ਅੰਦਰੂਨੀ ਜਾਣਕਾਰੀ ਹੈ ਕਿ ਜੱਜ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਜੇ ਕੇਂਦਰੀ ਬਲ ਦੀ ਲੋੜ ਪੈਂਦੀ ਹੈ ਤੇ ਉਹ ਵੀ ਮੈਂ ਰੈਫਰ ਕਰਨ ਵਾਸਤੇ ਤਿਆਰ ਹਾਂ ਤੇ ਜਾਂ 1 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ। ਨਹੀਂ, ਇਹ ਜੱਜ ਸਾਹਿਬ ਨੇ ਜ਼ਰੂਰ ਕਿਹਾ ਕਿ ਜੇ ਤੁਹਾਡੇ ਤੋਂ ਨਹੀਂ ਹੁੰਦਾ, ਇਹ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਚੇਤਾਵਨੀ ਦਿੱਤੀ ਜੇ ਤੁਸੀਂ ਨਹੀਂ ਖਾਲੀ ਕਰ ਸਕਦੇ ਤਾਂ ਮੈਂ ਸੈਂਟਰ ਗਵਰਨਮੈਂਟ ਜਾਂ ਸੈਂਟਰ ਫੋਰਸਿਸ ਨੂੰ ਯੂਜ਼ ਕਰਕੇ ਰੋਡ ਖਾਲੀ ਕਰਾ ਦਿੱਤਾ ਜਾਊਗਾ। ਉੱਤੇ ਪੰਜਾਬ ਗਵਰਨਮੈਂਟ ਨੇ ਜਿਹੜੇ ਐਡਵੋਕੇਟ ਸਾਹਿਬ ਨੇ ਜਾਂ ਆਪਣੀ ਯੂਟੀ ਦੇ ਨੇ ਇਹ ਗੱਲ ਕਰਦੇ ਰਹੇ ਆ ਕਿ ਜਦੋਂ ਇਸ ਕਲੈਸ਼ 'ਚ ਆਵਾਂਗੇ ਤਾਂ ਬਲੱਡ ਸ਼ੈਡ ਵਗੈਰਾ ਹੋਊਗਾ। ਸੋ ਇਸ ਕਾਰਨ ਨੂੰ ਇਹਨੂੰ ਆਪਾਂ ਇਗਨੋਰ ਕਰੀਏ, ਇਸ ਚੀਜ਼ ਨੂੰ ਟਕਰਾਅ ਨਹੀਂ ਆਉਣਾ। ਜਿਹੜੀ ਟਾਕ ਔਨ ਟੇਬਲ ਗੱਲ ਹੋ ਸਕਦੀ ਹੈ, ਜੇ ਬੈਠ ਕੇ ਗੱਲ ਸਮਝੌਤਾ ਹੋ ਸਕਦਾ ਤੇ ਉਸ ਤੋਂ ਵਧੀਆ ਸਾਨੂੰ ਕੋਈ ਨਾ ਕੋਈ ਟਾਈਮ ਦਿੱਤਾ ਜਾਵੇ, ਅਸੀਂ ਬੈਠ ਕੇ ਨਿਬੇੜ ਰਹੇ ਹਾਂ। ਸੋ ਇਸੇ ਕਰਕੇ ਜਿਹੜੀ ਰੋਡ ਵੀ ਖੁੱਲੀ ਉਹ ਵੀ ਬੈਠ ਕੇ ਕੁਝ ਸਮਝੌਤੇ ਹੋਏ ਨੇ। ਉਹ ਕਹਿੰਦੇ ਕਿ ਵਿਦਿਨ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਇਹ ਕੰਮ ਕਰਾਂਗੇ। ਜੇ ਉਹ ਹੁੰਦੇ ਆ ਬੇਸਿਕਲੀ ਜਿਹੜੀਆਂ ਡਿਮਾਂਡਸ ਨੇ ਜੇ ਉਹ ਕਲੀਅਰ ਹੁੰਦੀਆਂ ਤਾਂ ਲੋਕਾਂ ਨੇ ਇੱਥੇ ਬੈਠਣ ਦੀ ਲੋੜ ਨਹੀਂ ਪੈਣੀ, ਉਹ ਆਪਦੇ ਘਰੇ ਜਾਣਗੇ। ਸਭ ਤੋਂ ਪਹਿਲਾਂ ਹੈ ਕਿ ਸਰਕਾਰ ਨੂੰ ਇਹ ਸਟੈਪ ਜਿਹੜਾ ਪ੍ਰਸ਼ਾਸਨ ਸਟੈਪ ਲੈ ਰਿਹਾ ਜਾਂ ਕੋਰਟ ਸਟੈਪ ਲੈ ਰਹੀ ਹੈ ਉਸ ਤੋਂ ਪਹਿਲਾਂ ਇਹ ਦੇਖਣ ਵਾਲਾ ਹੈ ਕਿ ਜਿਹੜੀਆਂ ਸਰਕਾਰਾਂ ਸੁੱਤੀਆਂ ਪਈਆਂ ਉਹਨਾਂ ਨੂੰ ਉੱਠਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੇ ਲੋਕ ਜਿਹੜੇ ਆ ਸੜਕਾਂ 'ਤੇ ਪਿਛਲੇ 9 ਮਹੀਨਿਆਂ ਤੋਂ ਜਾਂ 8 ਮਹੀਨਿਆਂ ਤੋਂ ਆਣ ਕੇ ਸੜਕਾਂ 'ਤੇ ਬੈਠੇ ਹੋਏ ਨੇ। ਉਹਨਾਂ ਨੂੰ ਨਹੀਂ ਦੇਖ ਰਿਹਾ ਕਿ ਉਹਨਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ। ਇਹ ਜਿਹੜੀਆਂ ਡਿਮਾਂਡਾਂ ਲੋਕਾਂ ਦੀਆਂ ਜਿਹੜੀਆਂ ਆਮ ਪਬਲਿਕ ਆ ਜਿੰਨੀਆਂ ਡਿਮਾਂਡਾਂ ਦੇ ਉੱਤੇ ਤੁਸੀਂ ਆਏ ਹੋ, ਜਿਹੜੀਆਂ ਡਿਮਾਂਡਾਂ ਤੁਸੀਂ ਅੱਗੇ ਰੱਖ ਕੇ ਇਹ ਕਹਿ ਰਹੇ ਹੋ ਕਿ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਡੀਆਂ ਡਿਮਾਂਡਾਂ ਪੂਰੀਆਂ ਕਰਾਂਗੇ, ਅੱਜ ਤੁਹਾਨੂੰ ਉਹ ਡਿਮਾਂਡਾਂ ਦਿਖ ਨਹੀਂ ਰਹੀਆਂ। ਚਾਹੀਦਾ ਸਰਕਾਰ ਨੂੰ ਇਹ ਕਿ ਇੱਥੇ ਆਣ ਕੇ ਬੈਠਣ, ਲੋਕਾਂ ਨਾਲ ਗੱਲ ਕਰਨ ਔਰ ਜਿਹੜੀਆਂ ਡਿਮਾਂਡਾਂ ਨੇ ਉਹਨਾਂ ਨੂੰ ਮੰਨਣ ਅਤੇ ਲੋਕਾਂ ਦੀਆਂ ਸੋਲਵ ਕਰਕੇ ਉਹਨਾਂ ਨੂੰ ਘਰੇ ਭੇਜਣ। ਨਾ ਕਿ ਉਹਨਾਂ ਇਹ ਜੇ ਕੱਲ੍ਹ ਨੂੰ ਕੁਛ ਵੀ ਹੁੰਦਾ ਇਹਦੇ 'ਚ ਸਭ ਤੋਂ ਵੱਡਾ ਹੱਥ ਜਿਹੜਾ ਹੋਊਗਾ ਸਰਕਾਰ ਦਾ ਹੋਊਗਾ, ਨਾ ਪ੍ਰਸ਼ਾਸਨ ਦਾ ਹੋਊਗਾ, ਨਾ ਕੋਰਟਾਂ ਦਾ ਹੋਊਗਾ। ਜਦੋਂ ਤੁਸੀਂ ਵੋਟਾਂ ਲੈਂਦੇ ਹੋ ਤੁਸੀਂ ਲੋਕਾਂ ਨਾਲ ਇੱਕ ਸਮਝੌਤਾ ਕਰਕੇ ਆਉਂਦੇ ਹੋ ਤਾਂ ਉਹਨਾਂ ਦੀਆਂ ਜਦੋਂ ਡਿਮਾਂਡ ਫੁੱਲਫਿਲ ਨਹੀਂ ਹੁੰਦੀਆਂ ਉਸ ਤੋਂ ਬਾਅਦ ਜੇ ਬਲੱਡ ਸ਼ੈਡ ਹੁੰਦੇ ਆ ਜਾਂ ਕਿਸੇ ਦੇ ਧੀ ਪੁੱਤ ਦੇ ਸੱਟ ਵੱਜਦੀ ਹੈ ਜਾਂ ਉਹਦੀ ਜਾਨ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਸਰਕਾਰ ਹੋਣਗੀਆਂ, ਨਾ ਕਿ ਕੋਰਟਾਂ ਹੋਣਗੀਆਂ, ਨਾ ਕੋਈ ਪ੍ਰਸ਼ਾਸਨ ਦੇ ਲੋਕ ਹੋਣਗੇ। ਕਿਉਂਕਿ ਉਹਨਾਂ ਨੇ ਹੁਕਮ ਜਿਹੜਾ ਦਿੱਤਾ ਆ ਉਹ 'ਤੇ ਫੋਲੋ ਕਰਨਾ। ਜੋ ਉਹ ਕਰ ਸਕਦੇ ਉਹ ਕਰ ਰਹੇ ਨੇ, ਪਰ ਸਰਕਾਰਾਂ ਦਾ ਸਭ ਤੋਂ ਵੱਡਾ ਹੱਥ ਹੋਊਗਾ ਇਹਦੇ ਵਿੱਚ। ਧਾਲੀਵਾਲ ਸਾਹਿਬ ਇਹਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਆਪਾਂ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਰਸਤੇ ਨੂੰ ਖੁਲਵਾਉਣ ਨੂੰ ਲੈ ਕੇ ਇੱਕ ਧਿਰ ਦੇ ਵਿੱਚ ਵੱਡੀ ਨਿਰਾਸ਼ਤਾ ਵੀ ਪਾਈ ਜਾ ਰਹੀ ਸੀ ਤੇ ਅੱਜ ਜਿਹੜਾ ਕੋਰਟ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇੱਕ ਪਾਸੇ ਦਾ ਰਸਤਾ ਖੁਲਵਾ ਦਿੱਤਾ ਗਿਆ ਹੈ। ਕੀ ਲੱਗਦਾ ਕਿ ਇਹਦੇ ਨਾਲ ਪ੍ਰਸ਼ਾਸਨ ਦੇ ਉੱਪਰ ਤੇ ਜਿਹੜਾ ਦੂਜੀ ਧਿਰ ਕੌਮੀ ਇਨਸਾਫ ਮੋਰਚੇ ਦੇ ਆਗੂ ਨੇ ਦੋਨੋਂ ਪ੍ਰੈਸ਼ਰ ਲੈਸ ਨਜ਼ਰ ਆਉਂਦੇ ਨੇ? ਦੇਖੋ, ਇੱਕ ਥੋੜ੍ਹਾ ਜਿਹਾ ਇਹ ਵੀ ਕਲੀਅਰ ਨਹੀਂ ਹੋ ਰਿਹਾ ਸੀਗਾ ਕਿ ਜ਼ਿਆਦਾਤਰ ਜਿਹੜੀ ਗੱਲ ਫੈਲ ਰਹੀ ਸੀ ਉਹ ਇਹ ਉੱਠ ਰਹੀ ਸੀਗੀ ਕਿ ਮੋਰਚਾ ਚੱਕਿਆ ਜਾ ਰਿਹਾ। ਮੋਰਚਾ ਚੱਕਿਆ ਨਹੀਂ ਜਾ ਰਿਹਾ ਸੀ। ਕੁਝ ਨੌਜਵਾਨ ਇਹ ਜ਼ਰੂਰ ਭਾਵੁਕ ਹੋ ਗਏ ਸੀਗੇ ਕਿ ਉੱਥੇ ਕਿ ਮੋਰਚਾ ਚੁਕਾ ਦਿੱਤਾ ਗਿਆ, ਮੋਰਚੇ ਨਾਲ ਮਿਲ ਕੇ ਆ। ਪਰ ਉਹ ਗੱਲ ਜਦੋਂ ਸਮਝਾਈ ਉਹਨਾਂ ਨੂੰ ਕਿ ਮੋਰਚਾ ਉੱਥੇ ਹੀ ਸਟੈਂਡ ਕਰੂਗਾ, ਰੋਡ ਸਿਰਫ ਇੱਕ ਸਾਈਡ ਦੀ ਖੋਲ੍ਹੀ ਜਾਊਗੀ, ਉੱਥੇ ਲੋਕ ਭਾਵੁਕ ਜ਼ਰੂਰ ਹੋ ਜਾਂਦੇ। ਪਰ ਅਸੀਂ ਇਹ ਪ੍ਰੈਕਟੀਕਲ ਜ਼ਰੂਰ ਸੋਚਣਾ ਹੈ। ਜੇ ਅੱਜ ਉਹ ਰੋਡ ਨਾ ਖੁੱਲ੍ਹਦੀ ਮੇ ਵੀ ਜੱਜ ਇਹ ਆਰਡਰ ਦੇ ਦਿੰਦੇ ਕਿ ਹੁਣੇ ਵਿਦਿਨ ਵੀਕ ਜਾਂ ਵਿਦਿਨ ਡੇਜ਼ ਮੈਨੂੰ ਰੋਡ ਖਾਲੀ ਕਰਕੇ ਦਿਓ, ਫਿਰ ਟਕਰਾਓ ਹੋਣਾ ਸੀਗਾ।
ਜੇ ਇੱਥੋਂ ਦੀ ਪ੍ਰਸ਼ਾਸਨ ਨਹੀਂ ਵੀ ਪੁਲਿਸ ਫੋਰਸ ਯੂਜ਼ ਕਰਦੀ ਸੀ, ਉਹ ਸੈਂਟਰ 'ਚੋਂ ਵੀ ਵਰਤ ਸਕਦੇ ਸੀਗੇ। ਉਹਨਾਂ ਨਾਲ ਕੋਈ ਸੈਂਟੀਮੈਂਟ, ਕੋਈ ਰਿਲੀਜੀਅਸ ਸੈਂਟੀਮੈਂਟ ਨਹੀਂ ਹਰਟ ਹੋਣੇ ਸੀ। ਉਹਨਾਂ ਦੇ ਲੋਕ ਬੈਠੇ ਸੀਗੇ, ਉਹਨਾਂ ਦੇ ਹਰਟ ਹੋਣੇ ਸੀਗੇ, ਉਹਨਾਂ ਨਾਲ ਧੱਕਾ ਹੋਣਾ ਸੀਗਾ। ਜੇ ਉੱਥੇ ਗੋਲੀ ਚੱਲਦੀ ਜਾਂ ਕੁਛ ਹੁੰਦਾ, ਉਹ ਜਿਹੜੇ ਕਿਸੇ ਮਾਂ ਦੇ ਪੁੱਤ ਦੇ ਸੱਟ ਵੱਜ ਜਾਂਦੀ ਜਾਂ ਕਿਸੇ ਦੀ ਜਾਨ ਚਲੇ ਜਾਂਦੀ, ਉਹਦਾ ਜ਼ਿੰਮੇਵਾਰ ਕੌਣ ਹੋਣਾ ਸੀਗਾ? ਉਦੋਂ ਵੀ ਲੋਕਾਂ ਨੇ ਇਹ ਕਹਿਣਾ ਸੀਗਾ ਜਿਹੜੇ ਪ੍ਰਬੰਧਕ ਬੈਠੇ ਨੇ ਉਹਨਾਂ ਨੇ ਜਾਣ ਕੇ ਗੋਲੀ ਚਲਵਾਈ ਹੈ, ਉਹਨਾਂ ਦਾ ਦਿਮਾਗ ਕਿਉਂ ਨਹੀਂ ਕੰਮ ਕੀਤਾ? ਸੋ ਇਸ ਕਰਕੇ ਸਾਰਾ ਕੋਈ ਨਜ਼ਰ ਰੱਖਦੇ ਹੋਏ ਇਹ ਸਟੈਪ ਲਿਆ ਗਿਆ ਸੀਗਾ ਤਾਂ ਕਿ ਜਿਹੜਾ ਟਕਰਾਓ ਆ ਉਹ ਨਾ ਹੋ ਸਕੇ। ਜਿੰਨਾ ਚਿਰ ਇਹ ਮੋਰਚਾ ਲੰਮਾ ਚੱਲ ਰਿਹਾ, ਇੱਥੇ ਮੋਰਚਾ ਲੱਗਾ ਹੋਇਆ ਹੈ, ਇੰਨਾ ਚਿਰ ਸਰਕਾਰ ਤੇ ਪ੍ਰਸ਼ਾਸਨ ਤੇ ਦਬਾਅ ਰਹਿ ਰਿਹਾ। ਉਹਨਾਂ ਚਿਰ ਜਿਵੇਂ ਦਿਨ ਪਰ ਦਿਨ ਦੇਖ ਰਹੇ ਹਾਂ ਕਿ ਹੌਲੀ ਹੌਲੀ ਜਿਹੜੇ ਬੰਦੀ ਸਿੰਘ ਨੇ ਉਹ ਅੰਦਰ ਨੇ, ਉਹ ਬਾਹਰ ਆ ਰਹੇ ਨੇ। 2 ਬੰਦੀ ਸਿੰਘ ਜਿਵੇਂ ਆ ਗਏ, ਅਗਲੀ ਤਰੀਕ 20 ਤਰੀਕ ਭਾਈ ਸ਼ਮਸ਼ੇਰ ਸਿੰਘ ਜੀ ਦੇ ਆ, ਉਹ ਵੀ ਬਾਹਰ ਆ ਜਾਣਗੇ। ਜਿਹੜੇ ਭਾਈ ਪਿਓਰਾ ਸਿੰਘ ਜੀ ਦੀ ਉਹਦੀ ਪੈਰੋਲ ਦੀ ਗੱਲ ਚੱਲ ਰਹੀ ਹੈ ਤੇ ਹੌਲੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਪਣੇ ਜਗਤਾਰ ਸਿੰਘ ਤਾਰਾ ਜੀ ਦੀ, ਉਹਨਾਂ ਦੀ ਜਿਹੜੇ ਕੇਸਿਸ ਪੈਂਡਿੰਗ ਨੇ ਉਹ ਸ਼ਾਇਦ ਜਲਦੀ ਖਤਮ ਹੋ ਜਾਣ। ਸ਼ਾਇਦ 2 ਕੇਸ ਜਗਤਾਰ ਸਿੰਘ ਹਵਾਰਾ ਜੀ ਦੇ ਡਿਸਪੋਜ਼ ਆਫ ਹੋ ਜਾਣ ਕੁਛ ਅਗਲੀ ਨੈਕਸਟ ਸਟੇਟਸ ਤੱਕ। ਇਹ ਜਿਹੜੀਆਂ ਗੱਲਾਂ ਨੇ ਇਹ ਆਪਾਂ ਟੈਕਨੀਕਲ ਦੇਖਣਾ ਪੈਂਦਾ ਸਾਨੂੰ ਕਿ ਅਸੀਂ ਕੀ ਉਹਨਾਂ ਨਾਲ ਕਿਵੇਂ ਕਰ ਰਹੇ ਹਾਂ। ਜੇ ਆਪਾਂ ਇਹ ਕਹਿ ਦਈਏ ਕਿ ਇੱਕੋਦਮ ਬਾਹਰ ਕਿਸੇ ਨੂੰ ਬਾਹਰ ਧੱਕੇ ਨਾਲ ਨਹੀਂ ਲਿਆ ਸਕਦੇ ਅਸੀਂ, ਪਰ ਇਹ ਹੈ ਕਿ ਉਹਨੂੰ ਜਿਵੇਂ ਲਾਅ ਦੇ ਹਿਸਾਬ ਨਾਲ ਚੱਲੀਏ ਤੇ ਫਿਰ ਲਾਅ ਦੇ ਹਿਸਾਬ ਨਾਲ ਹੀ ਚੱਲ ਕੇ ਸਾਨੂੰ ਜਿਹੜੀਆਂ ਲਾਅ ਨਾਲ ਥਰੂ ਸਾਨੂੰ ਅਚੀਵਮੈਂਟ ਮਿਲਣੀਆਂ ਉਹ ਡੇਟ ਦੇ ਹਿਸਾਬ ਨਾਲ ਜਾਂ ਟਾਈਮ ਦੇ ਹਿਸਾਬ ਨਾਲ ਹੀ ਮਿਲਣੀਆਂ। ਇਹ ਚੀਜ਼ਾਂ ਭਾਵਕ ਹੋ ਕੇ ਨਹੀਂ ਸਮਝੀਆਂ ਜਾ ਸਕਦੀਆਂ। ਇਹਨਾਂ ਨੂੰ ਆਪਾਂ ਕਹੀਏ ਕਿ ਭਾਵਕ ਹੋਣ ਤੋਂ ਬਿਨਾਂ ਯੂਜ਼ ਕਰਨਾ ਪੈਣਾ, ਦਿਮਾਗ ਨੂੰ ਵਰਤ ਕੇ ਫੇਰ ਹੀ ਗੱਲ ਵਧਣੀ ਹੈ। ਜੇ ਆਪਾਂ ਭਾਵਕ ਹੋਵਾਂਗੇ ਤੇ ਅਸੀਂ ਵੀ ਉਹਨਾਂ ਲੋਕਾਂ ਤਰ੍ਹਾਂ ਜਿਹੜੇ ਬਾਕੀ ਮੋਰਚੇ ਜਿਵੇਂ ਹੋਏ ਆ ਕਿਤੇ ਨਾ ਕਿਤੇ ਡੈਮੇਜਸ ਹੋ ਗਏ ਸੀਗੇ, ਉਹਨਾਂ ਚੀਜ਼ਾਂ ਨੂੰ ਆਪਾਂ ਉਹਨਾਂ ਤੋਂ ਸਿੱਖਣ ਨੂੰ ਮਿਲਦਾ। ਸਗੋਂ ਕਿ ਜਿਹੜੇ ਲੋਕ ਅੱਜ ਬੈਠੇ ਆ ਸਾਡੇ ਯਕੀਨ ਤੇ ਬੈਠੇ ਆ, ਉਹਨਾਂ ਨਾਲ ਸਾਨੂੰ ਐਸਾ ਵਿਸ਼ਵਾਸ ਦਵਾ ਕੇ ਘਰੇ ਭੇਜਣਾ ਚਾਹੀਦਾ ਕਿ ਤਾਂ ਕਿ ਦੁਬਾਰਾ ਕਦੀ ਜ਼ਿੰਦਗੀ 'ਚ ਸਾਨੂੰ ਲੋੜ ਪਵੇ ਤਾਂ ਅਸੀਂ ਕਾਲ ਕਰੀਏ, ਉਹ ਲੋਕ ਘਰਾਂ 'ਚੋਂ ਆਉਣ, ਨਾ ਕਿ ਸਾਨੂੰ ਇਹ ਕਹਿਣ ਕਿ ਇਹ ਉਹੀ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਨਾਲ ਧੋਖਾ ਕੀਤਾ, ਅੱਜ ਵੀ ਕਰ ਰਹੇ ਨੇ। ਸੋ ਇਸ ਕਰਕੇ ਅਸੀਂ ਲੋਕਾਂ ਨੂੰ ਅੱਜ ਵੀ ਅਪੀਲ ਕਰਦੇ ਹਾਂ ਕਿ ਜਿੰਨਾ ਚਿਰ ਮੋਰਚਾ ਲੱਗਾ, ਜਿੰਨਾ ਚਿਰ ਸਾਨੂੰ ਸਾਥ ਦੀ ਲੋੜ ਆ, ਅਸੀਂ ਤੁਹਾਡੇ ਨਾਲ ਖੜੇ ਹਾਂ। ਜੋ ਸਾਡੇ ਹੱਥ 'ਚ ਅਸੀਂ ਕਰ ਰਹੇ ਹਾਂ, ਜੋ ਤੁਹਾਡੇ ਹੱਥ 'ਚ ਤੁਸੀਂ ਵੀ ਕਰੋ ਤਾਂ ਕਿ ਇੱਕ ਜਿਹੜਾ ਸਿਰ ਜੋੜਨ ਦੀ ਗੱਲ ਹੋ ਰਹੀ ਹੈ ਹਮੇਸ਼ਾ ਮੋਰਚੇ 'ਚ, ਤੇ ਲੋਕ ਵੱਧ ਤੋਂ ਵੱਧ ਗਿਣਤੀ ਵਧਣ, ਸਰਕਾਰਾਂ ਦੇ ਪ੍ਰੈਸ਼ਰ ਬਣੇ ਔਰ ਇਸ ਮੋਰਚੇ ਦੀਆਂ ਡਿਮਾਂਡਾਂ ਪੂਰੀਆਂ ਹੋਣ। ਮਤਲਬ ਇੱਕ ਸਵਾਲ ਹੈ, ਜਿਸ ਤਰੀਕੇ ਦੇ ਨਾਲ ਮੋਰਚੇ ਦੇ ਆਗੂਆਂ ਦੇ ਸਾਹਮਣੇ ਚੁਣੌਤੀ ਆਉਂਦੀ ਹੈ, ਕੋਰਟ ਦੇ ਵੱਲੋਂ 1 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਤਾਂ 1 ਮਹੀਨੇ ਦੇ ਸਮੇਂ ਦੇ ਵਿੱਚ ਇਹ ਆਪਸ਼ਨ ਦਿੱਤੀ ਗਈ ਹੈ ਕਿ ਮੋਰਚਾ ਕਿਸੇ ਹੋਰ ਜਗ੍ਹਾ ਦੇ ਉੱਪਰ ਕਨਵਰਟ ਕਰ ਲਿਆ ਜਾਵੇ, ਜਾਂ ਕੀ ਲੱਗਦਾ ਕਿ ਇਹਨਾਂ ਸਾਰੀਆਂ ਜਿਸ ਤਰੀਕੇ ਦੇ ਕਹਿ ਸਕਦੇ ਕਿ ਆਪਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਇਹਨਾਂ ਦੇ ਵਿੱਚੋਂ ਆਖਰ ਦੇ ਵਿੱਚ ਮਸਲਾ ਕਿਸ ਤਰੀਕੇ ਦੇ ਨਾਲ ਹੱਲ ਹੋ ਸਕਦਾ? ਦੇਖੋ, ਜਿਹੜਾ ਉਹਨਾਂ ਨੇ ਕੋਰਟ ਨੇ ਆਰਡਰ ਕੀਤੇ, ਅੱਜ ਜਿਹੜਾ ਕੋਰਟ ਨੇ ਆਰਡਰ ਅੱਜ ਪ੍ਰੋਨਾਉਂਸ ਕੀਤਾ, ਉਹ ਥੋੜ੍ਹੇ ਕੱਲ੍ਹ ਤੱਕ ਸ਼ਾਇਦ ਹੋ ਜਾਊਗਾ। ਉਹਨੂੰ ਦੇਖਦੇ ਹਾਂ, ਉਸ ਤੋਂ ਬਾਅਦ ਕਮੇਟੀ ਨੂੰ ਸਾਰੀ ਨੂੰ ਦੱਸਾਂਗੇ ਵੀ ਇਹ ਕੋਰਟ ਦੇ ਆਰਡਰ ਆ ਚੁੱਕੇ ਨੇ, ਇਸ 'ਤੇ ਕੀ ਡਿਸਕਸ ਹੋਣਾ। ਉਹ ਜਿਹੜੀ ਕਮੇਟੀ ਫਿਰ ਜੋ ਡਿਸੀਜ਼ਨ ਲਊਗੀ ਉਸ ਹਿਸਾਬ ਨਾਲ ਵੀ ਅੱਗੇ ਜਿਹੜੇ ਰਿਪਲਾਈ ਹੋਣਗੇ ਜਾਂ ਕੋਰਟ ਦੇ ਵਿੱਚ ਜਿਹੜੇ ਰਿਪਲਾਈ ਫਾਈਲ ਹੋਣਗੇ ਸਾਡੇ ਵੱਲੋਂ ਹੋਣਗੇ ਜਾਂ ਪ੍ਰਸ਼ਾਸਨ ਵੱਲੋਂ ਹੋਣਗੇ, ਉਸ 'ਤੇ ਸਾਰਾ ਕੋਈ ਗੱਲਬਾਤ ਕੀਤੀ ਜਾਊਗੀ। ਉਸ ਤੋਂ ਬਾਅਦ ਜੋ ਡਿਸੀਜ਼ਨ ਕਮੇਟੀ ਲਈ ਜਾਊਗੀ ਉਹੀ ਅਸੀਂ ਉਸ ਹਿਸਾਬ ਨਾਲ ਚੱਲਾਂਗੇ। ਬਿਲਕੁਲ, ਮੋਰਚੇ ਦੇ ਕਹਿ ਸਕਦੇ ਹਾਂ ਕਿ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕੋਰਟ ਦਾ ਜਿਸ ਤਰੀਕੇ ਦਾ ਅੱਜ ਇੱਕ ਨਵਾਂ ਆਰਡਰ ਆਇਆ ਕਿ 1 ਮਹੀਨੇ ਦੇ ਵਿੱਚ ਜਿਹੜਾ ਪੂਰੇ ਮਸਲੇ ਦਾ ਹੱਲ ਹੋਣਾ ਚਾਹੀਦਾ, ਜਿਹੜਾ ਦੂਜੇ ਪਾਸੇ ਦਾ ਰਸਤਾ ਹੈ ਉਹ ਵੀ ਖੁਲਵਾਇਆ ਜਾਣਾ ਚਾਹੀਦਾ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੇ ਵੱਲੋਂ ਸਿਰ ਜੋੜ ਕੇ ਇਸ ਵੱਡੀ ਚੁਣੌਤੀ ਨੂੰ ਹੱਲ ਕੀਤਾ ਜਾਂਦਾ ਹੈ। ਭਵਿੱਖ ਦੇ ਵਿੱਚ ਵੀ ਜਿਹੜੀ ਪੂਰੀ ਜਾਣਕਾਰੀ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।